ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਰਾਕੇਸ਼ ਟਕੈਤ ਨੇ ਗੁਜਰਾਤ ਵਿੱਚ ਕਿਸਾਨ ਟਰੈਕਟਰ ਅੰਦੋਲਨ ਦੀ ਦਿੱਤੀ ਚੇਤਾਵਨੀ, ਕਿਹਾ ਲੋੜ ਪਈ ਤਾਂ ਪੁੱਟ ਸੁੱਟਾਂਗੇ ਬੈਰੀਕੇਡ। ਆਸਟ੍ਰੇਲੀਆ 'ਚ ਕਿਸ਼ਤੀ 'ਚ ਲੱਗੀ ਅੱਗ, 8 ਲੋਕ ਜ਼ਖਮੀ, 4 ਦੀ ਹਾਲਤ ਗੰਭੀਰ। ਆਸਟ੍ਰੇਲੀਆ ਦੇ ਬ੍ਰਿਸਬੇਨ ਦੇ ਵਿਸਾਖੀ ਮੇਲੇ ਦੀਆਂ ਲੱਗਣਗੀਆਂ 11 ਅਪ੍ਰੈਲ ਨੂੰ ਰੌਣਕਾਂ। ਖੇਡਾਂ ਦੇ ਨਾਲ ਸੱਭਿਆਚਾਰਕ ਵੰਨਗੀਆਂ ਵੀ ਹੋਣਗੀਆਂ ਸ਼ਾਮਲ। जी और इन्हां खबरां दी तफसील ते कुछ होर अहम खबरां। भारतीय किसान यूनियन दे आगू राकेश टिकैत ने गुजरात चों किसान ट्रैक्टर अंदोलन शुरू करन दी चेतावनी दिंदिआं कहा कि राजधानी गांधीनगर दे घिराओ दा समां आ गया अते लोड़ पई तां बैरीकेड भी तोड़े जाणगे। साबरमती आश्रम दे बाहर पत्रकारां नाल गलबात करदिआं टिकैत ने दावा कीता है कि गुजरात दे किसान खुश नहीं ने। उन्हां कहा किसान अपने ट्रैक्टरां दी वरतों करके गुजरात च अंदोलन करनगे। गांधीनगर ਦੇ ਘਿਰਾਓ ਤੇ ਸੜਕਾਂ ਰੋਕਣ ਦਾ ਸਮਾਂ ਆ ਗਿਆ ਹੈ। ਜੇਕਰ ਜ਼ਰੂਰਤ ਪਈ ਤਾਂ ਅਸੀਂ ਬੈਰੀਕੇਡ ਵੀ ਤੋੜ ਸੁੱਟਾਂਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਖੇਤੀ ਕਾਨੂੰਨਾਂ ਖਿਲਾਫ ਪ੍ਰਚਾਰ ਲਈ 2 ਦਿਨਾਂ ਤੋਂ ਗੁਜਰਾਤ ਦੇ ਦੌਰੇ ਤੇ ਨੇ। ਦੂਜੇ ਦਿਨ ਟਿਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਘੇਲਾ ਨਾਲ ਸਾਬਰਮਤੀ ਆਸ਼ਰਮ 'ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਟਿਕੈਤ ਨੇ ਕਿਹਾ ਕਿ ਇੱਥੇ ਅੰਦੋਲਨ ਨਾ ਹੋਣ ਕਾਰਨ ਕਿਸਾਨ ਨਿਰਾਸ਼ ਨੇ। ਕਿਸਾਨਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਖੁਸ਼ ਨੇ ਅਤੇ ਮੁਨਾਫਾ ਕਮਾ ਰਹੇ ਨੇ। ਕਿਰਪਾ ਕਰਕੇ ਸਾਨੂੰ ਵੀ ਉਹ ਤਕਨੀਕ ਦੱਸੋ ਜੋ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਕਮਾਉਣ 'ਚ ਮਦਦ ਕਰ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਬਨਾਸਕਾਂਠਾ ਦੇ ਕਿਸਾਨ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਵੇਚਣ ਲਈ ਮਜਬੂਰ ਨੇ। ਗੁਜਰਾਤ ਲਈ ਭਵਿੱਖੀ ਯੋਜਨਾ ਬਾਰੇ ਟਿਕੈਤ ਨੇ ਕਿਹਾ ਕਿ ਕੀ ਇਹ ਕਿਸਾਨਾਂ ਨੂੰ ਖੁਸ਼ ਕਰਨ ਲਈ ਕਾਫੀ ਹੈ। ਅਸੀਂ ਇੱਥੇ ਕਿਸਾਨਾਂ ਦੇ ਮਨਾਂ 'ਚੋਂ ਡਰ ਕੱਢਣ ਲਈ ਆਏ ਹਾਂ। ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਾਂਗੇ। ਬਾਅਦ ਵਿੱਚ ਟਿਕੈਤ ਤੇ ਵਘੇਲਾ ਆਨੰਦ ਜ਼ਿਲ੍ਹੇ ਦੇ ਕਰਮਸਦ ਸ਼ਹਿਰ ਪੁੱਜੇ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਹਨਾਂ ਦੇ ਜੱਦੀ ਸਥਾਨ ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮਗਰੋਂ ਟਿਕੈਤ ਸੂਰਤ ਦੇ ਬਾਰਦੋਲੀ ਲਈ ਰਵਾਨਾ ਹੋ ਗਏ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਸੱਦੇ ਤਹਿਤ ਪੰਜਾਬ 'ਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ 22 ਜ਼ਿਲ੍ਹਿਆਂ ਵਿੱਚ 62 ਤੋਂ ਵੱਧ ਥਾਵਾਂ ਤੇ 11 ਤੋਂ 6 ਵਜੇ ਤੱਕ ਭਾਰਤੀ ਖੁਰਾਕ ਨਿਗਮ ਦੇ ਦਫ਼ਤਰਾਂ ਦਾ ਘਿਰਾਓ ਕੀਤਾ। ਧਰਨਿਆਂ 'ਚੋਂ ਕਿਸਾਨ ਅਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਏ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜਤੀਆਂ, ਟਰਾਂਸਪੋਰਟਰਾਂ ਨੇ ਸ਼ਮੂਲੀਅਤ ਕੀਤੀ। ਸੰਯੁਕਤ ਮੋਰਚੇ ਦੇ ਆਗੂਆਂ ਨੇ ਵੱਖੋ ਵੱਖਰੇ ਬਿਆਨਾਂ ਰਾਹੀਂ ਦੱਸਿਆ ਕਿ ਥਾਂ-ਥਾਂ ਹਜ਼ਾਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਕਿਸਾਨ ਮਜ਼ਦੂਰਾਂ ਅਤੇ ਹਮਾਇਤੀਆਂ ਦੇ ਠਾਠਾਂ ਮਾਰਦੇ ਇਕੱਠਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਨਾਅਰੇ ਲਗਾਏ ਗਏ। ਮੌਕੇ ਤੇ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਅਨਾਜ ਮੰਤਰੀ ਦੇ ਨਾਂ ਸੌਂਪੇ ਗਏ ਮੰਗ ਪੱਤਰਾਂ ਰਾਹੀਂ ਮੰਗ ਕੀਤੀ ਗਈ ਕਿ ਕਣਕ ਦੀ ਖਰੀਦ ਲਈ ਜ਼ਮੀਨ ਦੀ ਜਮਾਬੰਦੀ ਪੇਸ਼ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਅਦਾਇਗੀ ਫਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ। ਸਿੱਧੀ ਬੈਂਕ ਖਾਤੇ ਵਿੱਚ ਅਦਾਇਗੀ ਪ੍ਰਬੰਧ ਮੌਜੂਦਾ ਘੋਲ ਸਮੇਂ ਹਾਲ ਦੀ ਘੜੀ ਵਾਪਸ ਲਿਆ ਜਾਵੇ। ਤੈਅ ਕੀਤੇ ਗਏ MSP ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਿੱਤੀ ਜਾਵੇ। FCI ਲਈ ਫਸਲੀ ਖਰੀਦ ਬਜਟ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਕਣਕ 'ਚ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਨੂੰ ਘਟਾਉਣ ਵਰਗੀਆਂ ਬੇਹੁਦਾ ਸ਼ਰਤਾਂ ਰੱਦ ਕੀਤੀਆਂ ਜਾਣ ਅਤੇ ਖਰੀਦ ਪ੍ਰਕਿਰਿਆ ਘੱਟੋ-ਘੱਟ ਸਮੇਂ 'ਚ ਪੂਰੀ ਕਰਨ ਲਈ ਬਾਰਦਾਨਾ ਤੇ ਹੋਰ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ। ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ 3 ਕਾਲੇ ਖੇਤੀ ਕਾਨੂੰਨਾਂ, ਬਿਜਲੀ ਬਿੱਲ ਤੇ ਪਰਾਲੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ। ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ 'ਚ ਲਾਗੂ ਕੀਤੀ ਜਾਵੇ। ਬੁਲਾਰਿਆਂ ਨੇ ਕੇਂਦਰ ਸਰਕਾਰ ਤੇ ਅਬਾਨੀ, ਅੰਡਾਨੀ ਤੇ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੀ ਝੋਲੀ ਚੁੱਕ ਹੋਣ ਦਾ ਦੋਸ਼ ਲਗਾਉਂਦੇ ਹੋਏ ਹੱਕੀ ਕਿਸਾਨ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਵਤੀਰੇ ਦੀ ਸਖਤ ਨਿਖੇਧੀ ਕੀਤੀ। ਰਾਜਸਥਾਨ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਕਥਿਤ ਭਾਜਪਾ ਵਰਕਰਾਂ ਵੱਲੋਂ ਕੀਤੇ ਗਏ ਹਮਲੇ, ਹਰਿਆਣਾ ਦੇ ਕਿਸਾਨਾਂ ਉੱਤੇ ਪੁਲਿਸ ਲਾਠੀ ਚਾਰਜ ਅਤੇ ਪੰਜਾਬ, UP ਆਦਿ ਰਾਜਾਂ ਵਿੱਚ ਭਾਜਪਾ ਆਗੂ ਦੀਆਂ ਭੜਕਾਹਟ ਭਰੀਆਂ ਕਾਰਵਾਈਆਂ ਦੀ ਵੀ ਸਖਤ ਨਿਖੇਧੀ ਕੀਤੀ ਗਈ। ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ। ਮੁਜ਼ਾਹਰਾਕਾਰੀਆਂ ਨੇ ਐਲਾਨ ਕੀਤਾ ਹੈ ਕਿ 3 ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਮੌਜੂਦਾ ਕਿਸਾਨ ਮੋਰਚੇ ਦੀਆਂ ਮੁੱਖ ਮੰਗਾਂ ਮਨਵਾਉਣ ਲਈ ਇਹ ਮੁਲਕ ਪੱਧਰੀ ਮੋਰਚਾ ਦਿੱਲੀ ਬਾਰਡਰਾਂ ਸਣੇ ਸਾਰੇ ਫਰੰਟਾਂ ਤੇ ਲੰਮਾ ਦਮ ਰੱਖ ਕੇ ਅੰਤਮ ਜਿੱਤ ਤੱਕ ਲੜਿਆ ਜਾਵੇਗਾ। ਪੂਰੇ ਆਸਟ੍ਰੇਲੀਆ ਵਿੱਚ ਕੋਵਿਡ-19 ਕਰਕੇ ਬਹੁਤ ਸਾਰੇ ਟ੍ਰੀਟਮੈਂਟ ਤੇ ਸਰਜਰੀਜ਼ ਹੋਲਡ ਤੇ ਪਾ ਦਿੱਤੀਆਂ ਸਨ, ਜੋ ਕਿ ਹੁਣ ਕੀਤੀਆਂ ਜਾ ਰਹੀਆਂ ਨੇ। ਰੈੱਡ ਕਰਾਸ ਵੱਲੋਂ ਕੀਤੀ ਅਪੀਲ ਨਾਲ ਬਹੁਤ ਸਾਰੇ ਖੂਨਦਾਨ ਕਰਨ ਲਈ ਲੋਕ ਅੱਗੇ ਆਏ ਨੇ। ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਵੱਲੋਂ ਪੂਰੇ ਆਸਟ੍ਰੇਲੀਆ ਦੇ ਬਲੱਡ ਡੋਨੇਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਤੇ ਆਸ ਕੀਤੀ ਜਾ ਰਹੀ ਹੈ ਕਿ ਵਿਸਾਖੀ ਤੱਕ ਪੂਰੀ ਹੋ ਜਾਵੇਗੀ। ਆਸਟ੍ਰੇਲੀਅਨ ਰੈੱਡ ਕਰਾਸ ਨੂੰ ਆਪਰੇਸ਼ਨ ਤੇ ਹੋਰ ਇਲਾਜ ਲਈ ਖੂਨ ਤੇ ਪਲਾਜ਼ਮਾ ਦੀ ਸਖਤ ਲੋੜ ਹੈ। ਲੋੜਵੰਦ ਮਰੀਜ਼ਾਂ ਦੀ ਇਸ ਕਮੀ ਨੂੰ ਪੂਰਾ ਕਰਨ ਲਈ ਪੰਜਾਬੀ ਕਮਿਊਨਿਟੀ ਅੱਗੇ ਆਈ ਹੈ, ਜਿਸ ਨੇ ਪੂਰੇ ਆਸਟ੍ਰੇਲੀਆ ਵਿੱਚ ਬਲੱਡ ਡਰਾਈਵ ਸ਼ੁਰੂ ਕੀਤੀ ਹੈ। ਇਸੇ ਲੜੀ ਤਹਿਤ ਪੈਨਰਥ ਵਿਖੇ ਰੈੱਡ ਕਰਾਸ ਦੇ ਦਫ਼ਤਰ ਵੱਡੀ ਗਿਣਤੀ ਵਿੱਚ ਖੂਨ ਤੇ ਪਲਾਜ਼ਮਾ ਦਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੈਂਪ ਰੈੱਡ ਕਰਾਸ ਵੱਲੋਂ ਆਫੀਸ਼ੀਅਲ ਤੌਰ ਤੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਹੈ ਤੇ ਲੈਟਸ ਸਪੋਰਟਸ ਆਰ ਫਾਰਮਰਸ ਦੇ ਕੋਡ ਅਧੀਨ ਬੁਕਿੰਗਾਂ ਕੀਤੀਆਂ ਜਾ ਰਹੀਆਂ ਨੇ। ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਦੇ ਕੁੱਲ 91 ਸੈਂਟਰਾਂ ਵਿੱਚ ਇਹ ਖੂਨਦਾਨ ਕੀਤਾ ਜਾ ਰਿਹਾ ਹੈ। ਸਮੂਹ ਭਾਈਚਾਰੇ ਨੂੰ ਅਪੀਲ ਹੈ ਕਿ ਇਸ ਵਿੱਚ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ। ਹਾਲ ਹੀ 'ਚ ਬ੍ਰਿਸਬੇਨ 'ਚ 33ਵੀਆਂ ਸਿੱਖ ਖੇਡਾਂ ਜੋ ਕਿ ਪਰਥ ਦੀ ਸਪੋਰਟ ਵਿੱਚ ਕਰਵਾਈਆਂ ਗਈਆਂ ਸਨ ਨੂੰ ਦਰਸ਼ਕਾਂ ਅਤੇ ਖਿਡਾਰੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਹੁਣ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਕੁਇਨਜ਼ਲੈਂਡ ਸੰਸਥਾ ਦੀ ਅਗਵਾਈ ਤੇ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਬ੍ਰਿਸਬੇਨ ਵਿਸਾਖੀ ਮੇਲਾ 2021 11 ਅਪ੍ਰੈਲ ਨੂੰ ਸੈਂਡਗੇਟ ਦੇ ਖਾਰਲਿਓ ਪਾਰਕ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਸਕੱਤਰ ਪਰਮਿੰਦਰ ਸਿੰਘ, ਗੁਰਦੀਪ ਸਿੰਘ ਨਿੱਜਰ ਖਜ਼ਾਨਚੀ ਅਤੇ ਦੀਪਿੰਦਰ ਸਿੰਘ ਸਹਾਇਕ ਸਕੱਤਰ ਨੇ ਦੱਸਿਆ ਕਿ ਮੇਲੇ 'ਚ ਵਾਲੀਬਾਲ, ਫੁੱਟਬਾਲ, ਕਬੱਡੀ, ਰੱਸਾਕੱਸੀ, ਦੌੜਾਂ, ਵੱਖ-ਵੱਖ ਖੇਡ ਮੁਕਾਬਲੇ ਕਰਾਏ ਜਾਣਗੇ। ਇਸ ਮੌਕੇ ਗੱਤਕੇ ਦੇ ਜ਼ੌਹਰ ਵੀ ਦਿਖਾਏ ਜਾਣਗੇ। ਸਿੱਖ ਫੋਰਮ ਦੌਰਾਨ ਵਿਦੇਸ਼ਾਂ 'ਚ ਪੰਜਾਬੀ ਭਾਸ਼ਾ ਦੇ ਪਸਾਰ, ਭਾਈਚਾਰਕ ਸਾਂਝ ਅਤੇ ਭਵਿੱਖੀ ਗਤੀਵਿਧੀਆਂ ਬਾਰੇ ਚਿੰਤਨ ਵੀ ਹੋਵੇਗਾ। ਕਲਾਕਾਰਾਂ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਮੇਲੇ ਵਿੱਚ ਖਾਣ ਪੀਣ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੇ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਜਾਣਗੇ। ਸੂਬਾ ਸਰਕਾਰ ਅਤੇ ਬ੍ਰਿਸਬੇਨ ਸਿਟੀ ਕੌਂਸਲ ਵੱਲੋਂ ਇਸ ਵਿਸਾਖੀ ਮੇਲੇ ਦੇ ਪ੍ਰਬੰਧ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੌਕਸਬਰੀ ਨਦੀ ਤੇ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਸ ਹਾਦਸੇ ਵਿੱਚ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਖਬਰਾਂ ਵਿੱਚ ਕਿਹਾ ਗਿਆ ਕਿ ਘਟਨਾ ਵਾਲੀ ਥਾਂ ਤੇ ਐਮਰਜੈਂਸੀ ਸੇਵਾਵਾਂ, ਜਿਨ੍ਹਾਂ ਵਿੱਚ 12 ਐਂਬੂਲੈਂਸ ਚਾਲਕ ਦਲ, ਇੱਕ ਮਾਹਰ ਮੈਡੀਕਲ ਟੀਮ ਅਤੇ 2 ਹੈਲੀਕਾਪਟਰ ਮੌਜੂਦ ਸਨ। 8 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 4 ਮਰੀਜ਼ਾਂ ਦੇ ਸਰੀਰ 60% ਤੋਂ ਵੱਧ ਸੜ ਗਏ ਨੇ। ਖਬਰਾਂ ਅਨੁਸਾਰ ਬਾਕੀ ਜ਼ਖਮੀ ਘੱਟ ਜਲਣ ਅਤੇ ਧੂਏ ਦੇ ਇਨਫੈਕਸ਼ਨ ਨਾਲ ਪੀੜਤ ਨੇ। ਸੂਬਾਈ ਐਂਬੂਲੈਂਸ ਇੰਸਪੈਕਟਰ ਡੇਵਿਡ ਮੋਰਿਸ ਨੇ ਕਿਹਾ ਹੈ ਕਿ ਇਸ ਵੇਲੇ ਰਾਇਲ ਨਾਰਥ ਸ਼ੋਰ ਵਿਖੇ ਸਾਡੇ ਕੋਲ ਇੱਕ ਨਾਜ਼ੁਕ ਹਾਲਤ ਵਿੱਚ ਅਤੇ 3 ਗੰਭੀਰ ਮਰੀਜ਼ ਨੇ। ਅਸੀਂ ਅਜੇ ਵੀ ਕੌਂਕਰਡ ਅਤੇ ਵੈਸਟਮੀਡ ਵਿਖੇ ਦੂਜੇ 2 ਮਰੀਜ਼ਾਂ ਬਾਰੇ ਅਪਡੇਟ ਦੀ ਉਡੀਕ ਕਰ ਰਹੇ ਨੇ। ਸਮਾਚਾਰ ਏਜੰਸੀ ਵੱਲੋਂ ਗਵਾਹਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਅੱਗ ਨਾਲ ਘਿਰੀ ਕਿਸ਼ਤੀ ਵਿੱਚ ਕੁਝ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਐਮਰਜੈਂਸੀ ਸੇਵਾਵਾਂ ਨੇ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਂ ਅਤੇ ਬੱਚਿਆਂ ਨੂੰ ਕੋਈ ਸੱਟ ਨਹੀਂ ਲੱਗੀ। ਫਿਲਹਾਲ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆ ਵਿੱਚ ਮੋਹਲੇਧਾਰ ਮੀਂਹ ਕਾਰਨ ਆਈ ਆਫਤ ਨਾਲ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿੱਚ 55 ਲੋਕ ਮਾਰੇ ਗਏ ਨੇ। ਹਜ਼ਾਰਾਂ ਬੇਘਰ ਵੀ ਹੋ ਗਏ। ਕਰੀਬ 40 ਲੋਕ ਲਾਪਤਾ ਦੱਸੇ ਗਏ ਨੇ। ਆਦੋਨਾਰਾ ਟਾਪੂ ਵਿੱਚ ਮੀਂਹ ਕਾਰਨ ਅੱਧੀ ਰਾਤ ਨੂੰ ਪਹਾੜਾਂ ਤੋਂ ਗਾਰ ਵਹਿ ਕੇ ਹੇਠਾਂ ਆ ਗਈ ਤੇ ਕਈ ਘਰਾਂ ਨੂੰ ਲਪੇਟ ਵਿੱਚ ਲੈ ਗਈ। ਬਚਾਅ ਕਰਮੀਆਂ ਨੂੰ ਇੱਥੋਂ 33 ਲਾਸ਼ਾਂ ਮਿਲੀਆਂ ਨੇ। ਮੀਂਹ ਕਾਰਨ ਆਏ ਹੜ੍ਹਾਂ ਵਿੱਚ ਕਈ ਹੋਰ ਥਾਈਂ ਕਰੀਬ 17 ਲੋਕ ਮਾਰੇ ਗਏ ਨੇ, ਜਦਕਿ 42 ਲਾਪਤਾ ਨੇ। ਬਿਜਲੀ ਕੱਟ ਕਾਰਨ ਕਈ ਜਗ੍ਹਾ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਸੜਕਾਂ ਗਾਰੇ ਨਾਲ ਭਰ ਗਈਆਂ ਨੇ ਅਤੇ ਮਲਬਾ ਖਿਲਰਿਆ ਪਿਆ ਹੈ। ਇਸ ਕਾਰਨ ਦੂਰ ਦੁਰਾਡੇ ਇਲਾਕਿਆਂ ਵਿੱਚ ਪਹੁੰਚਣ 'ਚ ਮੁਸ਼ਕਲ ਆ ਰਹੀ ਹੈ। ਹੜ੍ਹਾਂ ਕਾਰਨ ਕਈ ਘਰ ਡੁੱਬ ਗਏ ਨੇ। ਵੱਖ-ਵੱਖ ਏਜੰਸੀਆਂ ਹਾਲੇ ਤੱਕ ਹੋਏ ਨੁਕਸਾਨ ਦਾ ਅੰਦਾਜ਼ਾ ਲਗਾ ਰਹੀਆਂ ਨੇ। ਬੀਮਾ ਨਾਂ ਦੇ ਸ਼ਹਿਰ ਵਿੱਚ ਜ਼ੋਰਦਾਰ ਹੜ੍ਹ ਆਉਣ ਕਾਰਨ ਕਰੀਬ 10,000 ਲੋਕਾਂ ਨੂੰ ਘਰ ਛੱਡ ਕੇ ਭੱਜਣਾ ਪਿਆ ਹੈ। ਇੰਡੋਨੇਸ਼ੀਆ ਵਿੱਚ ਮੀਂਹ ਕਾਰਨ ਆਮ ਤੌਰ ਤੇ ਕਾਫੀ ਨੁਕਸਾਨ ਹੁੰਦਾ ਹੈ। 17,000 ਟਾਪੂਆਂ ਨਾਲ ਬਣੇ ਇਸ ਮੁਲਕ ਦੇ ਲੱਖਾਂ ਲੋਕ ਪਹਾੜੀ ਖੇਤਰਾਂ ਵਿੱਚ ਰਹਿੰਦੇ ਨੇ। ਯਾਗੋਨ 'ਚ ਮੁਜ਼ਾਹਰਾਕਾਰੀਆਂ ਨੇ ਮਿਆਂਮਾਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਆਂਗ ਸਾਨ ਸੂ ਕੀ ਦੀ ਸਰਕਾਰ ਨੂੰ ਮੁੜ ਕਾਇਮ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਫੌਜੀ ਰਾਜ ਪਲਟੇ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਮੁਜ਼ਾਹਰਾਕਾਰੀਆਂ ਨੇ ਫੌਜੀ ਜੁੰਟਾਂ ਦੇ ਖਿਲਾਫ ਵਧੇਰੇ ਇਕਜੁੱਟ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਖੇਤਰੀ ਮੁਲਕ ਹੁਣ ਮਿਆਂਮਾਰ ਦੇ ਸੰਕਟ ਉੱਤੇ ਵਿਚਾਰ ਚਰਚਾ ਕਰਨ ਦੀ ਤਿਆਰੀ ਕਰ ਰਹੇ ਨੇ। ਵੇਰਵਿਆਂ ਮੁਤਾਬਕ ਹਫ਼ਤੇ ਦੇ ਆਖਰੀ ਦਿਨਾਂ ਦੌਰਾਨ ਕਰੀਬ 6 ਲੋਕ ਹਿੰਸਾ ਵਿੱਚ ਮਾਰੇ ਗਏ ਨੇ। ਪੁਲਿਸ ਤੇ ਫੌਜ ਰੋਸ ਮੁਜ਼ਾਹਰਿਆਂ ਨੂੰ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 1 ਫਰਵਰੀ ਤੋਂ ਲੈ ਕੇ ਹੁਣ ਤੱਕ ਰਾਜ ਪਲਟੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ 564 ਲੋਕ ਮਾਰੇ ਗਏ ਨੇ। ਇਹਨਾਂ 'ਚੋਂ 47 ਬੱਚੇ ਵੀ ਨੇ। ਰੋਸ ਪ੍ਰਗਟਾਉਣ ਵਾਲਿਆਂ ਨੇ ਫੌਜਾਂ ਵੱਲੋਂ ਲਾਈਆਂ ਪਾਬੰਦੀਆਂ ਦੀ ਵੀ ਪਰਵਾਹ ਨਹੀਂ ਕੀਤੀ। ਸੋਸ਼ਲ ਮੀਡੀਆ ਨੂੰ ਵੀ ਸੰਘਰਸ਼ ਲਈ ਵਰਤਿਆ ਜਾ ਰਿਹਾ ਹੈ। ਦੱਸ ਦਈਏ ਕਿ ਆਸੀਆਨ ਮੁਲਕ ਮਿਆਂਮਾਰ ਦੇ ਸੰਕਟ ਉੱਤੇ ਬੈਠਕ ਕਰਨ ਦੀ ਤਿਆਰੀ ਕਰ ਰਹੇ ਨੇ। ਬਰੂਨੇਈ, ਜੋ ਕਿ ਆਸੀਆਨ ਮੁਲਕਾਂ ਦਾ ਇਸ ਵੇਲੇ ਕੇਂਦਰ ਹੈ, ਨੇ ਖੇਤਰੀ ਮੁਲਕਾਂ ਦੇ ਆਗੂਆਂ ਨੂੰ ਮਿਆਂਮਾਰ ਦੇ ਘਟਨਾਕ੍ਰਮ ਉੱਤੇ ਵਿਚਾਰ ਕਰਨ ਲਈ ਬੈਠਕ ਕਰਨ ਦਾ ਸੱਦਾ ਦਿੱਤਾ ਹੈ। 10 ਮੁਲਕਾਂ ਦਾ ਇਹ ਸੰਗਠਨ ਜਕਾਰਤਾ ਵਿੱਚ ਮਿਲ ਸਕਦਾ ਹੈ। ਮਲੇਸ਼ੀਆ, ਇੰਡੋਨੇਸ਼ੀਆ, ਫਿਲੀਪੀਨ ਤੇ ਸਿੰਗਾਪੁਰ ਨੇ ਨਾਗਰਿਕਾਂ ਦੀ ਹੱਤਿਆ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਮਿਆਂਮਾਰ ਤੋਂ ਇਲਾਵਾ ਥਾਈਲੈਂਡ, ਲਾਓਸ, ਵੀਅਤਨਾਮ ਤੇ ਕੰਬੋਡੀਆ ਵੀ ਗਰੁੱਪ ਦੇ ਮੈਂਬਰ ਨੇ। ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 1 ਲੱਖ ਤੋਂ ਵੱਧ ਰਿਕਾਰਡ ਸਾਹਮਣੇ ਆਏ ਨੇ। ਨਵੇਂ 1,03,558 ਕੇਸ ਮਿਲਣ ਨਾਲ ਹੁਣ ਤੱਕ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ 1,25,99,067 ਹੋ ਗਈ ਹੈ। 81% ਤੋਂ ਵੱਧ ਕੇਸ 8 ਰਾਜਾਂ ਵਿੱਚ ਮਿਲੇ ਨੇ।
ਇਹਨਾਂ ਸੂਬਿਆਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, यूपी, दिल्ली, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਪੰਜਾਬ ਸ਼ਾਮਲ ਨੇ। ਮਹਾਰਾਸ਼ਟਰ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ 57,074 ਕੇਸ ਮਿਲੇ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 5,250 ਤੇ ਕਰਨਾਟਕ ਵਿੱਚ 4,553 ਕੇਸ ਮਿਲੇ ਨੇ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਇੱਕ ਦਿਨ 'ਚ 97,894 ਕੇਸ ਪੋਜ਼ਿਟਿਵ ਮਿਲੇ ਸਨ। ਬੀਤੇ ਇੱਕ ਦਿਨ ਵਿੱਚ ਦੇਸ਼ ਵਿੱਚ ਵਾਇਰਸ ਨਾਲ 478 ਮੌਤਾਂ ਹੋਈਆਂ ਨੇ। ਇਸ ਤਰ੍ਹਾਂ ਮ੍ਰਿਤਕਾਂ ਦੀ ਕੁੱਲ ਗਿਣਤੀ 1,65,101 ਹੋ ਗਈ ਹੈ। ਇਸ ਸਾਲ ਲਗਾਤਾਰ 26ਵੇਂ ਦਿਨ ਕੇਸਾਂ ਵਿੱਚ ਵੱਡਾ ਵਾਧਾ ਹੋਇਆ ਹੈ। ਐਕਟਿਵ ਕੇਸ ਵੱਧ ਕੇ 7,41,830 ਹੋ ਗਏ ਨੇ। ਰਿਕਵਰੀ ਦਰ ਘਟ ਕੇ 92.80% ਤੇ ਆ ਗਈ ਹੈ। 12 ਫਰਵਰੀ ਨੂੰ ਐਕਟਿਵ ਕੇਸਾਂ ਦੀ ਗਿਣਤੀ 1,35,926 ਸੀ। ICMR ਮੁਤਾਬਕ ਹੁਣ ਤੱਕ 24,90,19,657 ਟੈਸਟ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ 'ਚ 222, ਪੰਜਾਬ ਵਿੱਚ 51, ਗੁਜਰਾਤ ਵਿੱਚ 14, ਮੱਧ ਪ੍ਰਦੇਸ਼ ਵਿੱਚ 11 ਤੇ ਹਿਮਾਚਲ ਵਿੱਚ 10 ਮੌਤਾਂ ਹੋਈਆਂ ਨੇ।